ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੇ ਜੀ, ਦੱਸਣਗੇ ਭਾਰਤ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਨਜ਼ਰ ਮਾਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸੈਨੋਜੇ ਤੋਂ, ਗੁਰਦੀਪ ਸਿੰਘ ਪਿੰਡੀ ਕਲੋਬਸ, ਇਸ਼ਾਨਜੀਤ ਸਿੰਘ ਕਲੋਟੀ ਜੁੱਬਾ ਸਿਟੀ ਤੋਂ, ਬਹਾਦਰ ਸਿੰਘ ਗਿੱਲ ਪਾਵਲਰ, ਗੁਰਵੀਰ ਸਿੰਘ ਬਰਾੜ ਫਰੈਜ਼ਨੋ ਤੋਂ, ਮਨਦੀਪ ਸਿੰਘ ਸੈਨੋਜੇ, ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ, ਹਰਵਿੰਦਰ ਸਿੰਘ ਸਮਰਾ ਜੁੱਬਾ ਸਿਟੀ, ਹਰਵੰਤ ਸਿੰਘ ਉਪਾਲ ਜੁੱਬਾ ਸਿਟੀ ਤੋਂ, ਐਰੋ ਟਰੱਕ ਸੇਲ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਪੁਰਾਣੇ ਟਰੱਕ ਤੇ ਟ੍ਰੇਲਰ ਲੈ ਸਕਦੇ ਹੋ ਫੌਂਟੈਨਾ ਤੋਂ। ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ ਜੀ 9097868008। ਇਹਨਾਂ ਫੋਨਾਂ 'ਤੇ ਕਾਲ ਕਰਕੇ ਤੁਸੀਂ ਇਨਫੋਰਮੇਸ਼ਨ ਲੈ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਧੰਨਵਾਦ ਜੀ। ਤੇ ਜੀ ਆਪਾਂ ਸਭ ਤੋਂ ਪਹਿਲਾਂ 84 ਦੇ ਕੇਸਾਂ ਦੀ ਗੱਲ ਕਰੀਏ ਤੇ ਕਾਫੀ ਟਾਈਮ ਤੋਂ ਇਹ ਕਦੀ ਗੱਲ ਚੱਲ ਪੈਂਦੀ ਆ ਕਦੀ ਕਿ ਜਿਹੜੇ ਉਹ ਕੇਸ ਸੀਗੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ, ਤਾਂ ਇਸੇ ਦੇ ਬਾਬਤ ਜਿਹੜਾ ਪੈਨਲ ਆ ਉਹ ਇਸ ਦੀ ਪੜਤਾਲ ਕਰੇਗਾ। ਬਿਲਕੁਲ ਜੀ, ਇਹ ਹੁਣ SIT ਦੇ ਵੱਲੋਂ ਬੰਦ ਕੀਤੇ ਗਏ 1984 ਦੇ ਜਿਹੜੇ ਕਤਲੇਆਮ ਦੇ 199 ਮਾਮਲੇ ਸੀ, ਉਹਨਾਂ ਦੀ ਸਮੀਖਿਆ ਹੁਣ ਸੁਪਰੀਮ ਕੋਰਟ ਦੇ 2 ਰਿਟਾਇਰਡ ਜੱਜ ਜਿਹੜੇ ਆ ਜੀ ਉਹ ਕਰਨਗੇ। ਔਰ ਇਹ ਸਮਝਿਆ ਜਾ ਰਿਹਾ ਜੀ ਕਿ 6 ਦਸੰਬਰ ਨੂੰ ਅਗਲੀ ਸੁਣਵਾਈ ਦੇ ਪਿੱਛੋਂ ਜਿਹੜੇ ਇਹ 84 ਦੇ ਮਾਮਲੇ ਸੀ ਬੰਦ ਕਰਨਾ ਸਹੀ ਸੀ ਜਾਂ ਨਹੀਂ, ਇਹ ਤੈਅ ਹੋਊਗਾ ਜੀ। ਸੁਪਰੀਮ ਕੋਰਟ ਨੇ ਮਾਮਲਿਆਂ ਦੀ ਸਮੀਖਿਆ ਦੇ ਵਾਸਤੇ ਰਿਟਾਇਰਡ ਜੱਜ JM ਪੰਚਾਲ ਤੇ KS ਰਾਧਾ ਕ੍ਰਿਸ਼ਨ ਦੀ 2 ਮੈਂਬਰੀ ਕਮੇਟੀ ਜਿਹੜੀ ਆ ਜੀ ਉਹ ਬਣਾਈ ਆ। ਇਹ ਕਮੇਟੀ 5 ਸਤੰਬਰ ਤੋਂ ਆਪਣਾ ਕੰਮ ਸ਼ੁਰੂ ਕਰੂਗੀ। 3 ਮਹੀਨੇ 'ਚ ਸੁਪਰੀਮ ਕੋਰਟ ਨੂੰ ਰਿਪੋਰਟ ਜਿਹੜੀ ਆ ਜੀ ਉਹ ਦੇਊਗੀ। ਔਰ ਬੈਂਚ ਨੇ 2 ਮੈਂਬਰੀ ਕਮੇਟੀ ਜਿਹੜੀ ਗਠ ਕਰਦੇ ਹੋਏ ਇਹ ਕਿਹਾ ਜੀ ਕਿ ਕਮੇਟੀ SIT ਦੇ ਬੰਦ ਕੀਤੇ 199 ਮਾਮਲਿਆਂ ਦੀ ਸਮੀਖਿਆ ਕਰੂਗੀ ਔਰ ਇਹ ਦੱਸੂਗੀ ਕਿ ਮਾਮਲਿਆਂ ਨੂੰ ਬੰਦ ਕਰਨ ਦਾ SIT ਦਾ ਫੈਸਲਾ ਠੀਕ ਸੀ ਜਾਂ ਗਲਤ। ਬੈਂਚ ਨੇ ਇਹ ਕਿਹਾ ਜੀ ਕਿ ASG ਤੁਸ਼ਾਰ ਮਹਿਤਾ ਨੇ ਬੜੀ ਸਾਫ਼ਗੋਈ ਦੇ ਨਾਲ ਇਹ ਕਿਹਾ ਜੀ ਕਿ ਕਮੇਟੀ SIT ਵੱਲੋਂ ਬੰਦ ਕੀਤੇ ਗਏ 42 ਹੋਰ ਮਾਮਲਿਆਂ ਦੀ ਵੀ ਸਮੀਖਿਆ ਜਿਹੜੀ ਆ ਉਹ ਕਰੇ ਔਰ ਇਹ ਸਾਰਾ ਜਿਹੜਾ ਜੀ ਉਹ ਜਿਹੜਾ ਲਿਫਾਫਾ ਬੰਦ ਜਿਹੜੀ ਜਾਣਕਾਰੀ ਆ ਉਹ ਸੁਪਰੀਮ ਕੋਰਟ ਦੇ ਸਾਹਮਣੇ ਜਿਹੜਾ ਜੀ ਉਹ ਪੇਸ਼ ਕਰੇ। ਤੋ ਇਹ ਵੈਸੇ ਠੀਕ ਹੈ ਕਿ ਦਸੰਬਰ ਤੱਕ ਇਹਦੀ ਰਿਪੋਰਟ ਆਊਗੀ, ਪਰ ਇੰਨਾ ਆ ਕਿ SIT ਨੇ ਤਾਂ ਇਹ ਜਿਹੜਾ ਜੀ ਬੰਦ ਕਰ ਦਿੱਤੇ ਸੀਗੇ ਕੇਸ। ਇਹਦੇ ਵਿੱਚੋਂ ਬਹੁਤੇ ਕੇਸ ਇਸ ਤਰ੍ਹਾਂ ਦੇ ਨੇ ਜਿਹੜੇ ਇਸ ਪੈਨਲ ਦੇ ਵੱਲੋਂ ਜਿਹੜਾ ਜੀ ਘੋਖ ਕਰਨ ਤੋਂ ਬਾਅਦ ਦੁਬਾਰਾ ਖੁੱਲਣ ਦੇ ਆਸਾਰ ਜਿਹੜੇ ਆ ਉਹ ਬਣ ਜਾਣਗੇ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬੜਾ ਭਖਦਾ ਮਸਲਾ ਹੈਗਾ ਇਹ ਹਨੀਪ੍ਰੀਤ ਤੇ ਅਦਿੱਤਿਆ ਦਾ, ਤੇ ਇਹ ਹੁਣ ਖਬਰਾਂ ਮਿਲ ਰਹੀਆਂ ਕਿ ਉਹ ਦੇਸ਼ ਦੇ ਵਿੱਚੋਂ ਉੱਡ ਗਏ। ਜੀ ਐਕਚੁਅਲੀ ਇਹ ਮਾਮਲਾ ਜਿਹੜਾ ਜੀ ਕਾਫੀ ਜ਼ਿਆਦਾ ਇਸ ਵੇਲੇ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਉਹ ਚੱਲ ਰਿਹਾ ਹੈ। ਆਪਾਂ ਅੰਸ਼ੁਲ ਛਤਰਪਤੀ ਦੀ ਗੱਲ ਕੀਤੀ ਸੀਗੀ ਕੱਲ ਕਿ ਅੰਸ਼ੁਲ ਛਤਰਪਤੀ ਜਿਹੜਾ ਜੀ ਉਹਨੇ ਇਹ ਦੋਸ਼ ਲਾਏ ਸੀ ਕਿ ਹਰਿਆਣੇ ਦੀ ਸਰਕਾਰ ਜਿਹੜੀ ਆ ਉਹ ਮਦਦ ਕਰ ਰਹੀ ਹੈ ਡੇਰੇ ਦੀ ਫੁੱਲ ਫਲੈਜ। ਕੁਛ ਜਿਹੜੀਆਂ ਖਬਰਾਂ ਸੂਤਰਾਂ ਦੀਆਂ ਉਹ ਇਹ ਵੀ ਦੱਸਦੀਆਂ ਨੇ ਕਿ ਡੇਰੇ ਦੇ ਵਿੱਚੋਂ ਜਿਹੜੇ ਟਰੱਕਾਂ ਦੇ ਟਰੱਕ ਜਿਹੜੇ ਆ ਉਹ ਸਮਾਨ ਦੇ ਪਿਛਲੇ ਦਿਨਾਂ ਦੇ ਦੌਰਾਨ ਕੱਢੇ ਗਏ ਆ ਔਰ ਹਰਿਆਣਾ ਪੁਲਿਸ ਦੇ ਵੱਲੋਂ ਲੁੱਕ ਆਊਟ ਨੋਟਿਸ ਜਿਹੜਾ ਜੀ ਉਹ ਜਾਰੀ ਕਰਨ ਤੋਂ ਪਹਿਲਾਂ ਇੱਥੇ ਜਿਹੜਾ ਆਪਣੇ ਟਵਿੱਟਰ ਦੇ ਉੱਤੇ ਪਾਪਾ ਦਾ ਦੂਤ ਕਹਿੰਦੀ ਸੀਗੀ ਉਹ ਹਨੀਪ੍ਰੀਤ ਜਿਹੜੀ ਹੈ ਜੀ ਉਹ ਇਹਦੇ ਪਿੰਡ ਗੁਰੂਸਰ ਮੋਢੀਆ ਜਿਹੜਾ ਹਨੂਮਾਨਗੜ੍ਹ ਦੇ ਨੇੜੇ ਪੈਂਦਾ ਉੱਥੋਂ ਕਿਤੇ ਟਿੱਬ ਗਈ ਆ। ਔਰ ਹਨੀਪ੍ਰੀਤ ਦੇ ਨਾਲ ਹੀ ਡੇਰੇ ਦਾ ਮੁੱਖ ਬੁਲਾਰਾ ਅੱਖਾਂ ਦਾ ਸਪੈਸ਼ਲਿਸਟ ਜਿਹੜਾ ਡਾਕਟਰ ਸੀ ਅਦਿੱਤਿਆ ਇੰਸਾ, ਉਹਦੇ ਖਿਲਾਫ ਵੀ ਲੁੱਕ ਆਊਟ ਨੋਟਿਸ ਜਿਹੜਾ ਜੀ ਉਹ ਜਾਰੀ ਹੋਇਆ ਔਰ ਪੁਲਿਸ ਨੂੰ ਖਦਸ਼ਾ ਕਿ ਇਹ ਦੋਵੇਂ ਜਿਹੜੇ ਆ ਜੀ ਉਹ ਵਿਦੇਸ਼ ਭੱਜ ਸਕਦੇ ਆ ਜਾਂ ਭੱਜ ਗਏ। ਦੋਹਾਂ ਦੇ ਖਿਲਾਫ ਦੇਸ਼ ਧਰੋਹ ਦਾ ਮਾਮਲਾ ਜਿਹੜਾ ਜੀ ਉਹ ਦਰਜ ਹੈ। ਕੁਝ ਸੂਤਰ ਜਿਹੜੇ ਆ ਜੀ ਉਹ ਦੱਸਦੇ ਆ ਕਿ ਸਰਸੇ ਤੋਂ ਇੱਕ ਇਨੋਵਾ ਗੱਡੀ ਜਿਹੜੀ ਸੀ ਉਹ ਗੁਰੂਸਰ ਮੋਢੀਆਂ ਪਹੁੰਚੀ, ਜਿਹਦੇ ਵਿੱਚ ਸਵਾਰ ਹੋ ਕੇ ਹਨੀਪ੍ਰੀਤ ਇੰਸਾ ਜਿਹੜੀ ਆ ਜੀ ਉਹ ਕਿਤੇ ਚਲੇਗੀ। ਡੇਰਾ ਮੁਖੀ ਦੀਆਂ ਦੋਵੇਂ ਧੀਆਂ ਜਿਹੜੀਆਂ ਜੀ ਉਹ ਵੀ ਗੁਰੂਸਰ ਮੋਢੀ ਤੋਂ ਚਲੀਆਂ ਗਈਆਂ ਨੇ। ਹੁਣ ਇਹਨਾਂ ਦੇ ਘਰ ਦੇ ਵਿੱਚ ਡੇਰੇ ਮੁਖੀ ਦੀ ਮਾਂ, ਉਹਦੀ ਘਰ ਵਾਲੀ ਤੇ ਇੱਕ ਮੁੰਡਾ ਜਿਹੜਾ ਜੀ ਜਸਮੀਤ ਉਹ ਤੇ ਉਹਦੀ ਪਤਨੀ ਜਿਹੜੇ ਆ ਉਹ ਰਹਿ ਗਏ ਆ। ਡੇਰਾ ਮੁਖੀ ਦੇ ਵੱਲੋਂ ਜਿਹੜੀ ਕਥਿਤ ਰੂਪ ਦੇ ਵਿੱਚ ਕਹਿ ਲਓ ਕਿ ਜਿਹੜੀ ਗੋਦ ਲਈ ਧੀ ਹਨੀਪ੍ਰੀਤ ਇੰਸਾ ਸੀਗਾ ਉਹ ਆਪਣੇ ਟਵਿੱਟਰ ਖਾਤੇ ਦੇ ਉੱਤੇ ਆਪਣੇ ਆਪ ਨੂੰ ਪਾਪਾ ਦਾ ਦੂਤ ਲਿਖ ਕੇ ਜਿਹੜਾ ਜੀ ਉਹ ਪੇਸ਼ ਕਰਦੀ ਸੀ। ਇਹ ਕਿਹਾ ਜਾ ਰਿਹਾ ਜੀ ਕਿ ਹਰਿਆਣੇ ਪੁਲਿਸ ਦੇ ਡਰੋਂ ਹਨੀਪ੍ਰੀਤ ਇੰਸਾ ਜਿਹੜੀ ਹੈ ਜੀ ਉਹ ਗਾਇਬ ਹੋਈ ਆ, ਕਿਉਂਕਿ ਉਹਨੂੰ ਇਹੋ ਲੱਗਦਾ ਹੈ ਕਿ ਜੇ ਪੁਲਿਸ ਨੇ ਉਹ ਤੋਂ ਪੁੱਛਗਿੱਛ ਕੀਤੀ ਤਾਂ ਉੱਥੋਂ ਅੰਦਰੋਂ ਬਹੁਤ ਕੁਝ ਜਿਹੜਾ ਜੀ ਉਹ ਨਿਕਲ ਸਕਦਾ, ਜਿਹਦੇ ਕਰਕੇ ਉਹਨੇ
ਪਾਸਾ ਵੱਟਣਾ ਜਿਹੜਾ ਜੀ ਉਹ ਬੈਟਰ ਸਮਝਿਆ। ਜਿਹੜਾ ਇਹਦਾ ਟਵਿੱਟਰ ਦਾ ਖਾਤਾ ਸੀਗਾ ਜੀ ਉਹ ਬੰਦ ਕਰ ਦਿੱਤਾ ਜੀ ਟਵਿੱਟਰ ਨੇ, ਜਿਹੜਾ ਇਹਦੇ ਸਰਸੇ ਵਾਲੇ ਦਾ ਜਿਹੜਾ ਖਾਤਾ ਸੀਗਾ। ਉਧਰ ਜਿਹੜੀ ਗੱਦੀ ਨਸ਼ੀਨੀ ਆ ਉਹਨੂੰ ਲੈ ਕੇ ਵਿਚਾਰ ਵਟਾਂਦਰਾ ਜਿਹੜਾ ਜੀ ਉਹ ਅਜੇ ਵੀ ਲਗਾਤਾਰ ਜਾਰੀ ਆ। ਹੁਣ ਅਟਕਲਾਂ ਇਹ ਵੀ ਚੱਲ ਰਹੀਆਂ ਨੇ, ਉਹਦਾ ਮੁੰਡਾ ਨਹੀਂ, ਉਹਦੀ ਕੁੜੀ ਜਿਹੜੀ ਆ ਜੀ ਚਰਨਪ੍ਰੀਤ, ਉਹ ਵੀ ਸੰਭਾਵੀ ਰੂਪ ਦੇ ਵਿੱਚ ਡੇਰੇ ਦੀ ਮੁਖੀ ਹੋ ਸਕਦੀ ਹੈ। ਕੁਝ ਖਬਰਾਂ ਇਹ ਵੀ ਚੱਲੀ ਜਾਂਦੀਆਂ ਨੇ ਕਿ ਇਹਦੇ ਵਿੱਚ ਕੋਈ ਬਹੁਤਾ ਉਲਟ ਫੇਰ ਜਿਹੜਾ ਜੀ ਉਹ ਨਹੀਂ ਕੀਤਾ ਜਾਊਗਾ। ਸਰਸੇ ਵਾਲਾ ਜਿਹੜਾ ਜੀ ਉਹ ਜੇਲ੍ਹ 'ਚ ਬੈਠਾ ਹੀ ਡੇਰੇ ਦਾ ਮੁਖੀ ਰਹੂਗਾ ਤੇ ਕਿਸੇ ਨਾ ਕਿਸੇ ਨੂੰ ਜਿਹੜੀ ਹੈ ਜੀ ਸੰਭਾਲਣ ਦੀ ਡਿਊਟੀ ਇੰਨੀ ਲਾ ਦਿੱਤੀ ਜਾਊਗੀ ਜੀ ਕਿ ਉਹ ਇੱਥੇ ਬੈਠਾ ਜਿਹੜਾ ਉਹ ਸੰਭਾਲੀ ਜਾਵੇ। ਬਿਲਕੁਲ ਜੀ, ਕਨੈਕਸ਼ਨ ਪੂਰੇ ਰਹਿਣਗੇ। ਤਾਂ ਅੱਗੇ ਆਪਾਂ ਡੇਰਾ ਪ੍ਰੇਮੀਆਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਦੀ ਵੀ ਫੜੋ ਫੜੀ ਜਾਰੀ। ਬਿਲਕੁਲ ਜੀ, ਬੜਾ ਕੁਛ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਚੱਲੀ ਚਲਾਈ ਜਿਹੜਾ ਜੀ ਉਹ ਜਾਂਦਾ ਹੈ। ਇਹ ਵੀ ਕਿਹਾ ਜਾ ਰਿਹਾ ਜੀ ਕਿ ਡੇਰੇ ਦੇ ਜਿਹੜੇ ਪ੍ਰੇਮੀ ਨੇ ਉਹ ਵੱਡੀ ਗਿਣਤੀ ਦੇ ਵਿੱਚ ਲਾਪਤਾ ਹੋ ਗਏ ਨੇ, ਨਾ ਉਹ ਘਰਾਂ ਦੇ ਵਿੱਚ ਜਿਹੜਾ ਜੀ ਉਹ ਆਏ ਨੇ ਤੇ ਨਾ ਉਹਨਾਂ ਦਾ ਜਿਹੜਾ ਜੀ ਇਹ ਪਤਾ ਹੈ ਕਿ ਉਹ ਕਿੱਥੇ ਗਏ। ਫਰੀਦਕੋਟ ਦੀ ਪੁਲਿਸ ਜਿਹੜੀ ਹੈ ਜੀ ਉਹ ਇੱਕ ਪੈਟਰੋਲ ਪੰਪ ਨੂੰ ਸਾੜਨ ਦੇ ਵਾਸਤੇ ਜਿਹੜੇ ਡੇਰਾ ਪ੍ਰੇਮੀਆਂ ਨੂੰ ਲੱਭ ਰਹੀ ਹੈ ਜੀ। 15 ਦੇ ਕਰੀਬ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੀ ਭਾਲ ਜਾਰੀ ਹੈ ਇਸ ਵੇਲੇ ਪੁਲਿਸ ਦੇ ਵੱਲੋਂ, ਕਿਉਂਕਿ CCTV ਫੁਟੇਜ ਦੇ ਵਿੱਚ ਵੀ ਜਿਹੜਾ ਜੀ ਇਹ ਆਏ ਨੇ। ਔਰ ਜੇ ਗੱਲ ਕਰੀਏ ਫੜੋ ਫੜਾਈ ਦੀ ਤਾਂ ਪਿੰਡਾਂ ਤੋਂ ਸ਼ਹਿਰਾਂ ਦੇ ਵਿੱਚ ਜਿਹੜੇ ਜੀ ਕਈ ਜਗ੍ਹਾ ਦੇ ਉੱਤੇ ਡੇਰਾ ਪ੍ਰੇਮੀਆਂ ਦੀ ਲਗਾਤਾਰ ਫੜੋ ਫੜਾਈ ਜਿਹੜੀ ਹੈ ਜੀ ਉਹ ਪੁਲਿਸ ਦੇ ਵੱਲੋਂ ਜਾਰੀ ਹੈ। ਜਿਹੜਾ ਜੀ ਚੰਨਣਵਾਲ ਜਿਹੜਾ ਪੈਂਦਾ ਉੱਥੇ ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਦੇ ਮਾਮਲੇ ਦੇ ਵਿੱਚ ਪੁਲਿਸ ਨੇ 7 ਜਾਣਿਆਂ ਨੂੰ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ। ਔਰ ਇਸੇ ਤਰੀਕੇ ਦੇ ਨਾਲ ਫਿਰੋਜ਼ਪੁਰ ਦੇ ਵਿੱਚ ਪਿੰਡ ਢੀਂਡਸਾ ਦੇ ਪੁਰਾਣੇ ਗੁਰਦੁਆਰੇ ਦੇ ਵਿੱਚ ਅੱਗ ਲਾਉਣ ਵਾਲੇ ਜਿਹੜੇ ਨੇ ਉਹਨੂੰ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਗਿਆ। ਇਹ ਵੀ ਡੇਰੇ ਦੇ ਨਾਲ ਸੰਬੰਧਿਤ ਜਿਹੜਾ ਜੀ ਉਹ ਦੱਸੀਦੇ ਨੇ। ਹੰਡਿਆਇਆ ਦੇ ਵਿੱਚ ਜਿਹੜੀ ਮੋਬਾਈਲ ਕੰਪਨੀ ਦਾ ਟਾਵਰ ਸੀਗਾ ਜੀ ਉਹਨੂੰ ਅੱਗ ਲਾਤੀ ਸੀ। ਇਸ ਮਾਮਲੇ ਦੇ ਵਿੱਚ ਵੀ ਡੇਰਾ ਪ੍ਰੇਮੀਆਂ ਦੀਆਂ ਗ੍ਰਿਫਤਾਰੀਆਂ ਜਿਹੜੀਆਂ ਜੀ ਉਹ ਕੀਤੀਆਂ ਗਈਆਂ ਨੇ। 7 ਜਣੇ ਇੱਥੋਂ ਫੜੇ ਗਏ ਆ। ਲੰਬੀ ਦੀ ਪੁਲਿਸ ਨੇ ਜਿਹੜਾ ਜੀ ਉਹ ਤੱਪਾ ਖੇੜਾ ਟੈਲੀਫੋਨ ਐਕਸਚੇਂਜ ਨੂੰ ਅੱਗ ਲਾਉਣ ਦੇ ਮਾਮਲੇ ਦੇ ਵਿੱਚ ਜਿਹੜਾ ਭੰਗੀ ਦਾਸ ਸੀਗਾ ਤੇ ਉਹਦੇ ਨਾਲ ਉਹਦੇ ਜਿਹੜੇ ਡੇਰੇ ਦੇ ਪ੍ਰੇਮੀ ਸੀ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ। ਦੂਜੇ ਪਾਸੇ ਜਿਹੜੇ ਸਿਆਸਤਦਾਨ ਨੇ ਜੀ ਉਹਨਾਂ ਦੀ ਉਹੀ ਗੱਲ ਜਿਹੜੀ ਜੀ ਪਹਿਲਾਂ ਤੋਂ ਚੱਲਦੀ ਰਹੀ ਆ ਉਹ ਵੀ ਸਾਹਮਣੇ ਆਈ ਜਾਂਦੀ ਆ। ਜਿਹੜੇ ਇੱਥੇ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਉਹਨਾਂ ਨੇ ਜਿਹੜੇ ਬ੍ਰਹਮਿੰਦਰਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਕਿਸੇ ਹੋਰ ਦੇ ਗੁਨਾਹਾਂ ਦੀ ਸਜ਼ਾ ਜਿਹੜਾ ਜੀ ਉਹ ਡੇਰੇ ਦੇ ਪ੍ਰੇਮੀ ਕਿਉਂ ਭੁਗਤਣ। ਉਹਨਾਂ ਦਾ ਜਿਹੜਾ ਜੀ ਬਿਆਨ ਆਇਆ। ਉਧਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜਿਹੜੇ ਨੇ ਜੀ ਉਹਨਾਂ ਨੇ ਇਹ ਕਿਹਾ ਜੀ ਕਿ ਸ਼੍ਰੋਮਣੀ ਅਕਾਲੀ ਦਲ ਨੇ ਤਾਂ ਹਮੇਸ਼ਾ ਅਮਨ ਸ਼ਾਂਤੀ ਦਾ ਸੱਦਾ ਜਿਹੜਾ ਜੀ ਉਹ ਦਿੱਤਾ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡੇਰੇ ਦੇ ਪ੍ਰੇਮੀ ਪਹੁੰਚ ਗਏ ਐਡੀ ਵੱਡੀ ਗਿਣਤੀ 'ਚ ਉਹ ਪੰਜਾਬ ਸਰਕਾਰ ਦੀ ਨਲਾਇਕੀ ਕਰਕੇ ਪਹੁੰਚੇ। ਹਰਿਆਣੇ ਦੀ ਸਰਕਾਰ ਨੂੰ ਉਹਨਾਂ ਨੇ ਕਲੀਨ ਚਿੱਟ ਜਿਹੜੀ ਹੈ ਜੀ ਉਹ ਦਿੱਤੀ ਆ ਕਿ ਉਹਦਾ ਕਸੂਰ ਕੋਈ ਨਹੀਂ ਸੀਗਾ। ਕਸੂਰ ਤਾਂ ਪੰਜਾਬ ਸਰਕਾਰ ਦਾ ਸੀ ਕਿ ਪੰਜਾਬ ਦੇ ਵਿੱਚੋਂ ਦੀ ਲੰਘ ਕੇ ਜਿਹੜਾ ਸੀਗੀ ਜੀ ਇਹ ਡੇਰਾ ਪ੍ਰੇਮੀ ਕਿਵੇਂ ਚਲੇ ਗਏ। ਉਧਰ ਅਕਾਲ ਤਖਤ ਦੇ ਜਥੇਦਾਰ ਦੀ ਇੱਕ ਜਿਹੜੀ ਇੰਟਰਵਿਊ ਹੈ ਚੈਨਲ ਦੇ ਉੱਤੇ ਚਰਚਿਤ ਆ ਜੀ। ਜਿਹੜਾ ਝੂਠ ਤੂਫਾਨ ਇੰਨਾ ਉਹ ਤੋਲ ਰਹੇ ਆ ਇਸ ਇੰਟਰਵਿਊ ਦੇ ਵਿੱਚ। ਉਹ ਕਹਿੰਦੇ ਜੀ ਕੋਈ ਅਕਾਲੀ ਆਗੂ ਜਿਹੜਾ ਸੀਗਾ ਜੀ ਉਹ ਡੇਰੇ ਦੇ ਵਿੱਚ ਵੋਟਾਂ ਮੰਗਣ ਨਹੀਂ ਗਿਆ। ਮੈਨੂੰ ਕਹਿੰਦੇ ਸਬੂਤ ਤੁਸੀਂ ਲਿਆ ਕੇ ਦਿਓ। ਪਤਾ ਨਹੀਂ ਜਥੇਦਾਰ ਨੂੰ ਕਿਹੋ ਜਿਹੇ ਸਬੂਤ, ਕਿੰਨੇ ਕੁ ਸਬੂਤ ਜਿਹੜੇ ਆ ਜੀ ਉਹ ਚਾਹੀਦੇ ਆ, ਜਦੋਂ ਕਿ ਜਿਹੜੀਆਂ ਇਹਦੀਆਂ ਵੀਡੀਓਜ਼ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਛਾਈਆਂ ਪਈਆਂ ਨੇ। ਜਥੇਦਾਰ ਨੇ ਤਾਂ ਸ਼ਾਇਦ ਉਹ ਵੀ ਵੀਡੀਓ ਨਹੀਂ ਦੇਖੀ ਹੋਣੀ ਜਿਹਦੇ ਵਿੱਚ ਇਹ ਧੰਨ ਧੰਨ ਸਤਿਗੁਰੂ ਤੇਰਾ ਆਸਰਾ ਦੇ ਨਾਅਰੇ ਲਾਈ ਜਾਂਦੇ ਸੀਗੇ ਤੇ ਨਾਲੇ ਇਹ ਕਹੀ ਜਾਂਦੇ ਸੀ ਵੀ ਸਾਡੀ ਸਰਕਾਰ ਬਣ ਲੈਣ ਦਿਓ, ਪਿੰਡ ਪਿੰਡ ਤੁਹਾਡਾ ਜਿਹੜਾ ਜੀ ਨਾਮ ਚਰਚਾ ਜਿਹੜਾ ਉਹ ਕਰਾਵਾਂਗੇ। ਚਲੋ ਸਰਕਾਰ ਨਹੀਂ ਬਣੀ ਅਕਾਲੀ ਦਲ ਦੀ, ਨਹੀਂ ਤਾਂ ਹੋ ਸਕਦਾ ਸੀਗਾ ਪਿੰਡਾਂ ਦੇ ਵਿੱਚ ਨਾਮ ਚਰਚਾ ਦਾ ਫੀਤਾ ਵੀ ਜਿਹੜਾ ਸੀ ਉਹ ਜਥੇਦਾਰ ਸਾਹਿਬ ਹੀ ਕੱਟ ਦਿੰਦੇ ਜੀ। ਹਾਂ ਬਿਲਕੁਲ ਜੀ, ਇਸੇ ਦੇ ਨਾਲ ਫਿਰ ਉਹ ਮਾਫੀਨਾਮੇ ਕਾਹਦੇ ਲਈ ਦਿੰਦੇ ਸੀ, ਸੇਵਾ ਕਾਹਦੇ ਲਈ ਦਿੰਦੇ ਸੀਗੇ, ਲਾਈ ਸੀਗੀ ਜਿਹੜੇ ਗਏ ਸੀਗੇ। ਤੇ ਅੱਗੇ ਆਪਾਂ ਬਾਦਲਾਂ ਦੀ ਹੁਣ ਗੱਲ ਛੇੜੀ, ਤੁਸੀਂ ਬਾਦਲਾਂ ਦੀ ਗੱਲ ਕਰ ਲਈਏ। ਉਹਨਾਂ ਦੀ ਵਿਰੋਧਤਾ ਦੇ ਕਾਰਨ ਪਾਲ ਸਿੰਘ ਫਰਾਂਸ ਜੇਲ੍ਹ ਦੇ ਵਿੱਚ 7 ਸਾਲ ਰੁਲਦੇ ਰਹੇ। ਬਿਲਕੁਲ ਜੀ, ਪਾਲ ਸਿੰਘ ਫਰਾਂਸ ਹੁਣ ਜਿਹੜਾ ਜੀ 7 ਸਾਲਾਂ ਬਾਅਦ ਤਕਰੀਬਨ ਜਿਹੜਾ ਜੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆਏ ਨੇ ਔਰ ਉਹਨਾਂ ਨੇ ਆ ਕੇ ਜਿਹੜੀ ਹੈ ਜੀ ਇਹ ਗੱਲ ਕਹੀ ਆ ਕਿ ਉਹਨੂੰ 7 ਸਾਲ ਤੇ 28 ਦਿਨ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ। ਜੇਲ੍ਹ ਦੇ ਵਿਚਲੇ ਕੌੜੇ ਦਿਨਾਂ ਨੂੰ ਜਿਹੜਾ ਜੀ ਸਾਂਝੇ ਕਰਦਿਆਂ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਉਹਦੇ ਉੱਤੇ 7 ਝੂਠੇ ਕੇਸ ਬਾਦਲਾਂ ਨੇ ਪਾਏ ਔਰ ਇਹਦੇ ਵਿੱਚੋਂ 5 ਵਿੱਚ ਤਾਂ ਉਹ ਬਰੀ ਹੋ ਗਿਆ ਤੇ ਹੁਣ ਉਹ ਨਾਭਾ ਜੇਲ੍ਹ ਤੋਂ ਜ਼ਮਾਨਤ ਦੇ ਉੱਤੇ ਜਿਹੜਾ ਜੀ ਉਹ ਬਾਹਰ ਆਇਆ।
ਫਰਾਂਸ ਦੇ ਵਿੱਚ ਪੱਗ ਦਾ ਮਸਲਾ ਉਠਾ ਕੇ ਚਰਚਾ ਦੇ ਵਿੱਚ ਆਇਆ ਸੀ ਜੀ ਪਾਲ ਸਿੰਘ ਫਰਾਂਸ, ਔਰ ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਤੇ ਖਾਸ ਕਰਕੇ ਜਿਹੜੇ ਗਰਮ ਖਿਆਲੀ ਨੇ ਉਹਨਾਂ ਦੇ ਵਿੱਚ ਕਾਫੀ ਇਹਦਾ ਪ੍ਰਭਾਵ ਜਿਹੜਾ ਉਹ ਮੰਨਿਆ ਜਾਂਦਾ। ਉਹ ਹੁਣ ਪਾਲ ਸਿੰਘ ਫਰਾਂਸ ਇਹ ਕਹਿੰਦਾ ਜੀ ਕਿ ਇੱਥੇ ਮਨੁੱਖੀ ਅਧਿਕਾਰਾਂ ਦਾ ਕੋਈ ਮੁੱਲ ਜਿਹੜਾ ਉਹ ਨਹੀਂ ਪੈਂਦਾ। ਉਹ ਆਪਣੇ ਪਿੰਡ ਢੰਡੋਵਾਲ ਜਿਹੜਾ ਜੀ ਆਇਆ ਨਾਭੇ ਦੀ ਜੇਲ੍ਹ ਚੋਂ ਰਿਹਾ ਹੋ ਕੇ, ਉਹਨੇ ਕਿਹਾ ਕਿ 17 ਜੁਲਾਈ 10 ਨੂੰ ਜਲੰਧਰ, ਕਪੂਰਥਲਾ ਤੇ ਅੰਮ੍ਰਿਤਸਰ ਦੀ ਪੁਲਿਸ ਸਾਦੇ ਕੱਪੜਿਆਂ ਦੇ ਵਿੱਚ ਉਹਨੂੰ ਜਿਹੜਾ ਜੀ ਫੜ ਕੇ ਲੈ ਗਈ। ਉਹਨੂੰ ਇਹ ਪੁੱਛਿਆ ਗਿਆ ਕਿ ਉਹਦੇ ਨਰੈਣ ਸਿੰਘ ਚੌੜਾ ਦੇ ਨਾਲ ਜਿਹੜਾ ਜੀ ਉਹ ਕੀ ਸੰਬੰਧ ਨੇ। ਇਹ ਜਦੋਂ ਜਿਹੜੀ ਚੰਡੀਗੜ੍ਹ ਦੀ ਬੜੈਲ ਜੇਲ੍ਹ ਟੁੱਟੀ ਹੈ ਜੀ, ਉਸ ਮਾਮਲੇ ਦੇ ਵਿੱਚ ਨਰੈਣ ਸਿੰਘ ਚੌੜਾ ਸ਼ਾਮਲ ਸੀਗਾ। ਔਰ 18 ਜੁਲਾਈ ਨੂੰ ਉਹ ਕਹਿੰਦਾ ਕਿ ਪੁਲਿਸ ਉਹਨੂੰ ਵਾਪਸ ਛੱਡ ਗਈ, ਫਿਰ 22 ਜੁਲਾਈ ਨੂੰ ਮੁੜ ਕੇ ਲੈ ਗਈ। 5 ਦਿਨਾਂ ਤੱਕ ਪੁਲਿਸ ਨੇ ਉਹਦੇ ਉੱਤੇ ਤਸ਼ੱਦਦ ਕਰਨ ਦਾ ਕੋਈ ਵੀ ਢੰਗ ਤਰੀਕਾ ਜਿਹੜਾ ਜੀ ਉਹ ਨਹੀਂ ਛੱਡਿਆ। ਉਹ ਕਹਿੰਦਾ ਜੀ ਪੁਲਿਸ ਤਸ਼ੱਦਦ ਦੇ ਦੌਰਾਨ ਵੀ ਜਦੋਂ ਉਹਨਾਂ ਨੇ ਗੱਲ ਨਹੀਂ ਮੰਨੀ ਤਾਂ ਪੁਲਿਸ ਦੇ ਵੱਡੇ ਅਧਿਕਾਰੀਆਂ ਨੇ ਸਹਿਜ ਢੰਗ ਦੇ ਨਾਲ ਉਹਨਾਂ ਗੱਲ ਕਰਨ ਦਾ ਤਰੀਕਾ ਅਪਣਾਇਆ। ਉਹ ਕਹਿੰਦੇ ਕਿ ਜਿਹੜੇ ਪੁਲਿਸ ਅਧਿਕਾਰੀ ਸੀ ਉਹ ਇੱਕੋ ਗੱਲ ਕਹੀ ਜਾਂਦੇ ਸੀ ਕਿ ਉਹ ਅਮਰੀਕਾ, ਕੈਨੇਡਾ ਦੇ ਗੁਰਦੁਆਰਿਆਂ ਦੇ ਵਿੱਚੋਂ ਬਾਦਲਾਂ ਦੇ ਬਾਈਕਾਟ ਦੇ ਫੈਸਲੇ ਨੂੰ ਵਾਪਸ ਕਰਵਾਵੇ। ਪੁਲਿਸ ਅਧਿਕਾਰੀਆਂ ਨੇ ਇਹ ਵੀ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਬਾਦਲਾਂ ਦਾ ਬਾਈਕਾਟ ਵਾਪਸ ਕਰਵਾ ਦੇਵੇ ਤਾਂ ਸ਼੍ਰੋਮਣੀ ਕਮੇਟੀ ਦੀਆਂ 2 ਸੀਟਾਂ ਜਾਂ ਵਿਧਾਨ ਸਭਾ ਦੀਆਂ ਸੀਟਾਂ ਉਹਨਾਂ ਦੇ ਕਹਿਣ ਦੇ ਅਨੁਸਾਰ ਜਿਹੜੀਆਂ ਉਹ ਦੇ ਦਿੱਤੀਆਂ ਜਾਣਗੀਆਂ। ਪਾਲ ਸਿੰਘ ਫਰਾਂਸ ਇਹ ਵੀ ਦੋਸ਼ ਲਾਉਂਦਾ ਹੈ ਕਿ ਪੁਲਿਸ ਅਧਿਕਾਰੀਆਂ ਦੀ ਇਸ ਜਿਹੜੀ ਪੇਸ਼ਕਸ਼ ਸੀ ਉਹਨੂੰ ਜਦੋਂ ਠੁਕਰਾਤਾ ਤਾਂ ਉਹਨਾਂ ਦੇ ਉੱਤੇ RDX, ਸਬ ਮਸ਼ੀਨ ਗਨ ਤੇ ਹੋਰ ਭਾਰੀ ਅਸਲੇ ਦਾ ਝੂਠਾ ਕੇਸ ਜਿਹੜਾ ਜੀ ਉਹ ਪਾਤਾ। ਇੱਕ ਕੇਸ ਪੁਲਿਸ ਨੇ ਇਹ ਵੀ ਬਣਾਤਾ ਕਿ 2005 ਦੇ ਵਿੱਚ ਹੁਸ਼ਿਆਰਪੁਰ ਦੇ ਪਿੰਡ ਢੋਲੇਵਾਲ ਪਿੰਡ ਦੇ ਨੇੜੇ ਮਾਰੇ ਗਏ 2 ਬੰਦਿਆਂ ਦੇ ਵਿੱਚ ਉਹਦਾ ਹੱਥ ਦੱਸਿਆ ਗਿਆ, ਜਦੋਂ ਕਿ ਪਾਲ ਸਿੰਘ ਫਰਾਂਸ ਕਹਿੰਦਾ ਕਿ ਉਸ ਟਾਈਮ ਤਾਂ ਉਹਦੇ ਕੋਲ ਸਬੂਤ ਮੌਜੂਦ ਨੇ, ਉਹ ਇੰਗਲੈਂਡ ਦੇ ਵਿੱਚ ਸੀਗਾ। ਜੀ ਬਿਲਕੁਲ ਜੀ, ਇਹ ਸਬੂਤ ਵੀ ਆਪਣੇ ਕੋਲ ਪੈਦਾ ਕਰ ਲੈਂਦੇ ਆ। ਤੇ ਅੱਗੇ ਆਪਾਂ ਗੱਲ ਕਰਦੇ ਹਾਂ, ਸਰਕਾਰ ਵੱਲੋਂ ਇੱਕ ਨੌਕਰੀ ਮੇਲਾ ਲਾਇਆ ਸੀ, ਕਿੰਨੇ ਕੁ ਲੋਕਾਂ ਨੂੰ ਨੌਕਰੀਆਂ ਮਿਲ ਗਈਆਂ? ਜਿਹਦਾ ਨਾਂ ਹੀ ਮੇਲਾ ਹੋਵੇ ਜੀ, ਮੇਲੇ ਦੇ ਵਿੱਚ ਤਾਂ ਲੋਕ ਜਿਹੜੇ ਉਹ ਤੁਰਨ ਫਿਰਨ ਦੇ ਵਾਸਤੇ ਆਉਂਦੇ ਆ ਤੇ ਖਾ ਪੀ ਕੇ ਜਿਹੜਾ ਜੀ ਉਹ ਘਰਾਂ ਨੂੰ ਮੁੜ ਜਾਂਦੇ ਆ। ਇਹਦਾ ਨਾਮ ਜਿਹੜਾ ਉਹ ਮੇਲਾ ਸੀਗਾ, ਇਸ ਕਰਕੇ ਇਹਦੀ ਤਾਂ ਬਹੁਤੀ ਜਿਹੜੀ ਹੈ ਜੀ ਉਹ ਫੂਕ ਇੱਕ ਕਿਸਮ ਦੇ ਨਾਲ ਨਿਕਲ ਗਈ ਜੀ। ਜਿਹੜਾ ਸਰਕਾਰ ਦੇ ਵੱਲੋਂ ਘਰ ਘਰ ਜਿਹੜਾ ਜੀ ਰੋਜ਼ਗਾਰ ਦੀ ਯੋਜਨਾ, ਇਹਦੇ ਉੱਤੇ ਸਵਾਲੀਆ ਚਿੰਨ੍ਹ ਵੀ ਜਿਹੜਾ ਜੀ ਉਹ ਖੜੇ ਹੋ ਗਏ। ਸਰਕਾਰ ਦੇ ਵੱਲੋਂ ਰੋਜ਼ਗਾਰ ਮੇਲੇ ਜਿਹੜੇ ਆ ਜੀ ਉਹ ਲਾਏ ਜਾ ਰਹੇ ਆ, ਜਿਹਦੇ ਵਿੱਚ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਆਏ ਤਾਂ ਸਹੀ, ਪਰ ਰੋਜ਼ਗਾਰ ਜਿਹੜਾ ਸੀਗਾ ਜੀ ਉਹ ਥੋੜੇ ਜਿਹੇ ਗਿਣਤੀ ਦੇ ਬੰਦਿਆਂ ਨੂੰ ਜਿਹੜਾ ਜੀ ਉਹ ਮਿਲਿਆ। ਹਾਲਾਤ ਇਦਾਂ ਦੇ ਬਣ ਗਏ ਜੀ ਕਿ ਕੰਪਨੀਆਂ ਆਈਆਂ ਹੀ ਨਹੀਂ, ਜਿਹਦੇ ਕਾਰਨ ਜਿਹੜੇ ਫਾਰਮ ਇਹਨਾਂ ਨੌਜਵਾਨਾਂ ਦੇ ਵੱਲੋਂ ਜਮ੍ਹਾਂ ਕਰਵਾਏ ਜਾ ਰਹੇ ਸੀਗੇ ਉਹ ਰੱਦੀ ਸਮਝ ਕੇ ਉੱਥੇ ਹੀ ਛੱਡ ਦਿੱਤੇ ਗਏ ਜੀ। ਗੁਰਦਾਸਪੁਰ ਦੇ ਇੱਕ ਜਿਹੜਾ ਸੁਖਜਿੰਦਰ ਕਾਲਜ ਦੇ ਵਿੱਚ ਲੱਗੇ ਰੋਜ਼ਗਾਰ ਮੇਲੇ ਜਿਹੜਾ ਸੀਗਾ ਜੀ, ਇਹਦੇ ਵਿੱਚ 30 ਤੋਂ 35 ਹਜ਼ਾਰ ਨੌਜਵਾਨ ਜਿਹੜੇ ਉਹ ਪਹੁੰਚ ਗਏ। ਕੁਝ ਲੋਕਾਂ ਨੂੰ ਜਿਹੜੀ ਹੈ ਜੀ ਉਹ ਨੌਕਰੀ ਮਿਲੀ ਔਰ ਬਾਕੀ ਜਿਹੜੇ ਸੀਗੇ ਜੀ ਉਹਨਾਂ ਨੂੰ ਡੰਡੇ ਮਿਲੇ, ਕਿਉਂਕਿ ਪੁਲਿਸ ਨੇ ਲਾਠੀ ਚਾਰਜ ਜਿਹੜਾ ਜੀ ਉਹ ਕੀਤਾ ਕੰਟਰੋਲ ਕਰਨ ਦੇ ਵਾਸਤੇ। ਇੱਥੇ ਜਿਹੜਾ ਕਾਲਜ ਕੈਂਪਸ ਸੀਗਾ ਜੀ, ਇੱਥੇ ਨੌਕਰੀਆਂ ਦੇ ਵਾਸਤੇ ਨੌਜਵਾਨਾਂ ਦੇ ਵੱਲੋਂ ਭਰੇ ਗਏ ਜਿਹੜੇ ਫਾਰਮ ਸੀਗੇ ਉਹ ਖਿਲਰੇ ਹੋਏ ਉੱਥੇ ਮਿਲੇ, ਔਰ ਜਿਹੜੇ ਰੱਦੀ ਇਕੱਠੇ ਕਰਨ ਵਾਲੇ ਆ ਉਹ ਚੁੱਕ ਚੁੱਕ ਕੇ ਇਹਦੇ ਵਿੱਚ ਜਿਹੜਾ ਜੀ ਉਹ ਪਾ ਰਹੇ ਸੀ। ਮੇਲਾ ਜਿਹੜਾ ਜੀ ਉਹ ਚੱਲਣਾ ਸੀਗਾ ਜੀ ਤਕਰੀਬਨ 8 ਦਿਨਾਂ ਦੇ ਵਾਸਤੇ, ਪਰ 30 ਦਿਨ ਇਹਦਾ ਤਕਰੀਬਨ ਜਿਹੜਾ ਉਹ ਭੋਗ ਪੈ ਗਿਆ। ਜਿਹੜੇ ਚੀਫ ਮਿਨਿਸਟਰ ਸਾਹਿਬ ਨੇ ਜੀ ਉਹਨਾਂ ਦੇ ਵੱਲੋਂ ਇਹਨਾਂ ਮੇਲਿਆਂ ਦੀ ਸ਼ੁਰੂਆਤ ਜਿਹੜੀ ਹੈ ਜੀ ਉਹ ਕੀਤੀ ਜਾਣੀ ਸੀਗੀ, ਪਰ ਦੂਜੇ ਪਾਸੇ ਪ੍ਰਾਈਵੇਟ ਕਾਲਜ ਵਾਲੇ ਜਿਹੜੇ ਆ ਜੀ ਉਹ ਕਹਿੰਦੇ ਆ ਕਿ ਇਦਾਂ ਦੇ ਰੋਜ਼ਗਾਰ ਜਿਹੜੇ ਮੇਲੇ ਨੇ, ਰੋਜ਼ਗਾਰ ਮੇਲੇ ਨੇ, ਉਹ ਨੌਜਵਾਨਾਂ ਨੂੰ ਜਿਹੜਾ ਜੀ ਉਹ ਰੋਜ਼ਗਾਰ ਦੇਣ ਦਾ ਸਰਕਾਰ ਦਾਅਵਾ ਕਰਦੀ ਆ। ਉਹਦੇ ਉੱਤੇ ਕਾਲਜ ਵਾਲੇ ਇਹ ਕਹਿੰਦੇ ਆ ਕਿ ਇਦਾਂ ਦੇ ਜਿਹੜੇ ਮੇਲੇ ਆ ਉਹ ਤਾਂ ਹਰ ਸਾਲ 30-35 ਤੋਂ 40 ਜਿਹੜੀਆਂ ਜੀ ਪਲੇਸਮੈਂਟ ਉਹ ਇਦਾਂ ਦੇ ਮੇਲਿਆਂ ਦੇ ਵਿੱਚ ਲਾਉਂਦੇ ਨੇ। ਇਹਨੂੰ ਰੋਜ਼ਗਾਰ ਮੇਲਾ ਜਿਹੜਾ ਜੀ ਉਹ ਨਹੀਂ ਕਿਹਾ ਜਾ ਸਕਦਾ। ਜਿਹੜੇ ਨੌਜਵਾਨ ਇਹਨਾਂ ਮੇਲਿਆਂ ਦੇ ਵਿੱਚ ਪਹੁੰਚੇ ਉਹ ਕਹਿੰਦੇ ਜੀ ਕਿ ਸਾਡੀ ਜਿਹੜੀ ਗਰੀਬੀ ਜਾਂ ਜਿਹੜੀ ਸਾਡੀ ਲੋੜ ਹੈ ਉਹਦਾ ਮਜ਼ਾਕ ਉਡਾਇਆ ਗਿਆ ਇਹਨਾਂ ਮੇਲਿਆਂ ਦੇ ਵਿੱਚ ਸੱਦ ਕੇ। ਇਹ ਜਿਹੜੀਆਂ ਪਲੇਸਮੈਂਟ ਨੇ ਇਹ ਤਾਂ ਜਿਹੜੇ ਪ੍ਰਾਈਵੇਟ ਕਾਲਜ, ਪ੍ਰਾਈਵੇਟ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਤਕਰੀਬਨ ਹਰ ਮਹੀਨੇ ਆਪੋ ਆਪਣੇ ਜਿਹੜਾ ਕਾਲਜਸ ਤੇ ਯੂਨੀਵਰਸਿਟੀਆਂ ਦੇ ਵਿੱਚ ਕਰਦੀਆਂ ਨੇ, ਜਿਹਦੇ ਵਿੱਚ ਕੰਪਨੀਆਂ ਜਿਹੜੀਆਂ ਜੀ ਉਹ ਆਉਂਦੀਆਂ ਨੇ, ਪਾਰਟੀਸਪੇਟ ਕਰਦੀਆਂ ਨੇ ਤੇ ਥੋੜ੍ਹੀ ਬਹੁਤੀ ਜਿਹੜੇ ਆ ਜੀ ਉਹ ਰੁਜ਼ਗਾਰ ਮਿਲਦੇ ਵੀ ਆ ਲੋਕਾਂ ਨੂੰ। ਜੀ ਬਿਲਕੁਲ, ਦੇਖੋ ਅੱਗੇ ਕਿੰਨੇ ਕੁ ਮੇਲੇ ਲੱਗਦੇ। ਤਾਂ ਅੱਗੇ ਆਪਾਂ ਗੱਲ ਕਰਦੇ ਕਿ ਤੰਗੀ ਇੰਨੀ ਆ ਸਰਕਾਰ ਨੂੰ ਕਿ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਰੁਕੀਆਂ। ਬਿਲਕੁਲ ਜੀ, ਮੌਜੂਦਾ ਤਕਰੀਬਨ 3.5 ਲੱਖ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਸੈਲਰੀ ਜਿਹੜੀ ਆ ਜੀ ਉਹ ਫਿਲਹਾਲ ਰੁਕ ਗਈ ਆ। ਹਰ ਮਹੀਨੇ 1 ਤਰੀਕ ਨੂੰ ਮਿਲਣ ਵਾਲੀ ਸੈਲਰੀ ਜਿਹੜੀ ਸੀਗੀ ਜੀ ਉਹ ਨਹੀਂ ਮਿਲੀ।
ਸਨਿਚਰਵਾਰ ਤੇ ਐਤਵਾਰ ਦੀ ਵਜ੍ਹਾ ਕਰਕੇ ਰਾਜ ਭਰ ਦੇ ਵਿੱਚ ਸੈਲਰੀ ਦਾ ਮਾਮਲਾ ਦੀ 4 ਸਤੰਬਰ ਤੱਕ ਹੁਣ ਲਟਕ ਗਿਆ। ਮੁਲਾਜ਼ਮਾਂ ਦੀ ਸੈਲਰੀ 7 ਤੋਂ 10 ਸਤੰਬਰ ਦੇ ਵਿਚਾਲੇ ਜਿਹੜੀ ਹੈ ਜੀ ਉਹ ਆ ਸਕਦੀ ਹੈ। ਇਹ ਤਨਖਾਹਾਂ ਰੋਕਣ ਦੇ ਵਾਸਤੇ ਖਜ਼ਾਨਾ ਡਿਪਾਰਟਮੈਂਟ ਨੂੰ ਇੱਕ ਜਿਹੜਾ ਜੀ ਸਿਰਫ ਵਰਬਲੀ ਆਦੇਸ਼ ਜਾਰੀ ਕੀਤਾ ਗਿਆ ਸੀਗਾ। ਫਾਈਨੈਂਸ ਡਿਪਾਰਟਮੈਂਟ ਦੇ ਇੱਕ ਸੀਨੀਅਰ ਅਧਿਕਾਰੀ ਨੇ ਸੈਲਰੀ ਜਿਹੜਾ ਜੀ ਉਹ ਰੋਕੇ ਜਾਣ ਦੀ ਪੁਸ਼ਟੀ ਕੀਤੀ ਹੈ। ਇਹਦਾ ਮੁੱਖ ਕਾਰਨ ਜਿਹੜਾ ਜੀ GST ਦੀ ਵਜ੍ਹਾ ਕਰਕੇ ਕੇਂਦਰ ਸਰਕਾਰ ਦੇ ਸੈਂਟਰਲ ਟੈਕਸ ਜਿਹੜਾ ਡੈਵਿਲੇਸ਼ਨ ਪਾਲਿਸੀ ਆ ਉਹ ਬਦਲਣਾ ਕਿਹਾ ਜਾ ਰਿਹਾ। ਇਹਦੇ ਕਰਕੇ ਪੰਜਾਬ ਸਰਕਾਰ ਨੂੰ ਦਿੱਕਤ ਜਿਹੜੀ ਹੈ ਜੀ ਉਹ ਆਈ ਹੈ। ਪਰ ਦੂਜੇ ਜਿਹੜੇ ਜੀ ਉਹ ਪੱਖ ਇਹ ਵੀ ਕਹਿੰਦੇ ਨੇ ਕਿ ਖਜ਼ਾਨਾ ਜਿਹੜਾ ਜੀ ਉਹ ਸਭ ਨੂੰ ਪਤਾ ਖਾਲੀ ਆ, ਜਿਹਦੇ ਕਰਕੇ ਇਹ ਮੁਸ਼ਕਲ ਜਿਹੜੀ ਆ ਉਹ ਆ ਰਹੀ ਆ। ਉਧਰ ਵੈਟ ਜਿਹੜਾ ਜੀ ਖਤਮ ਹੋਣ ਕਰਕੇ ਪੰਜਾਬ ਸਰਕਾਰ ਵਿੱਤੀ ਸੰਕਟ ਦੇ ਵਿੱਚ ਹੈ, ਕਿਉਂਕਿ ਪਹਿਲਾਂ ਵੈਟ ਦਾ ਜ਼ਿਆਦਾਤਰ ਹਿੱਸਾ ਮੁਲਾਜ਼ਮਾਂ ਨੂੰ ਸੈਲਰੀ ਦੇ ਵਿੱਚ ਜਾਂਦਾ ਸੀਗਾ। ਹੁਣ ਵੈਟ ਖਤਮ ਹੋਣ ਤੋਂ ਸਰਕਾਰ ਨੂੰ ਕੇਂਦਰ ਦੇ ਉੱਤੇ ਨਿਰਭਰ ਜਿਹੜਾ ਜੀ ਹੋਣਾ ਪੈ ਰਿਹਾ। ਉੱਥੋਂ ਰਿਲੀਜ਼ ਹੋਣ ਦੇ ਉੱਤੇ ਹੀ ਪੰਜਾਬ ਸਰਕਾਰ ਸੈਲਰੀ ਜਿਹੜੀ ਹੈ ਜੀ ਉਹ ਦੇ ਸਕੂਗੀ। ਹਾਲਾਂਕਿ ਫਾਈਨੈਂਸ ਡਿਪਾਰਟਮੈਂਟ ਦਾ ਇਹ ਕਹਿਣਾ ਹੈ ਕਿ ਇਹ ਦਿੱਕਤ ਇਸੇ ਮਹੀਨੇ ਜਿਹੜਾ ਜੀ ਆਊਗੀ, ਭਾਵ ਕਿ ਅਗਲੇ ਮਹੀਨੇ ਤੋਂ ਇਹ ਠੀਕ ਜਿਹੜੀ ਆ ਉਹ ਹੋ ਸਕਦੀ ਹੈ। ਦੂਜਾ ਕਾਰਨ ਜਿਹੜਾ ਜੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੇਂਦਰ ਜਿਹੜਾ ਜੀ ਉਹ ਟੈਕਸਾਂ ਦੇ ਹਰ ਮਹੀਨੇ 760 ਕਰੋੜ ਰੁਪਏ ਜਮ੍ਹਾਂ ਹੁੰਦੇ ਆ, ਪਰ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਇਹ 3 ਕਿਸ਼ਤਾਂ ਦੇ ਵਿੱਚ ਮਿਲਣਗੇ, ਭਾਵ ਕਿ ਇਨਕਮ ਟੈਕਸ ਤੋਂ ਮਿਲਣ ਵਾਲਾ ਹਿੱਸਾ ਤਿਮਾਹੀ ਮਿਲੂਗਾ। ਕਸਟਮ ਟੈਕਸ ਦੀ ਕਿਸ਼ਤ ਜਿਹੜੀ ਆ ਜੀ 15 ਔਰ GST ਦੀ ਹਿੱਸੇਦਾਰੀ 20 ਤੋਂ ਮਿਲੂਗੀ, ਤੇ ਇਹ ਅਜੇ ਜਿਹੜੀ ਆ ਜੀ ਇਹ ਮਿਲੀ ਨਹੀਂ ਗੀ। ਦੂਜੇ ਪਾਸੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਜੀ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜਾ ਲੋਕਲ ਬਾਡੀ ਮਿਨਿਸਟਰ ਨੇ ਉਹਨਾਂ ਨੂੰ ਦਿੱਤੇ ਜਾਣ ਵਾਲੇ 13% ਟੈਕਸਾਂ ਦਾ ਜਿਹੜਾ ਜੀ ਹਿੱਸਾ ਮੰਗਿਆ। ਇਹਦੇ ਉੱਤੇ ਫਾਈਨੈਂਸ ਮਿਨਿਸਟਰ ਨੇ ਕਿਹਾ ਕਿ ਸਤੰਬਰ ਮਹੀਨਾ ਸੰਕਟ ਵਾਲਾ ਮਹੀਨਾ ਆ, ਇਹਦੇ ਕਰਕੇ ਅਜੇ ਜਿਹੜਾ ਜੀ ਉਹ ਇੰਤਜ਼ਾਰ ਕੀਤਾ ਜਾਵੇ, ਭਾਵ ਕਿ 4 ਚੁਫੇਰੇ ਤੋਂ ਜਿਹੜੀ ਜੀ ਫਾਈਨੈਂਸ ਮਾਮਲੇ ਦੇ ਉੱਤੇ ਘਿਰੀ ਜਿਹੜੀ ਸਰਕਾਰ ਹੈ ਉਹਦੀ ਜਿਹੜਾ ਜੀ ਇਹ ਸਾਹਮਣੇ ਆਉਣਾ ਹੁਣ ਸ਼ੁਰੂ ਹੋਇਆ ਕਿ ਤਨਖਾਹਾਂ ਜਿਹੜੀਆਂ ਜੀ ਉਹ ਹਾਲ ਦੀ ਘੜੀ ਰੁਕ ਗਈਆਂ ਨੇ। ਟੈਕਨੀਕਲੀ ਕਾਰਨ ਜਿਹੜੇ ਆ ਜੀ ਉਹ ਜਿੰਨੇ ਮਰਜ਼ੀ ਗਣਾਈ ਜਾਣ, ਪਰ ਰਿਐਲਿਟੀ ਜਿਹੜੀ ਆ ਜੀ ਉਹ ਇਹ ਆ ਕਿ ਜਿਹੜੇ ਪਾਲਿਸੀਆਂ ਪਿਛਲੀ ਸਰਕਾਰ ਕੁਝ ਜਿਹੜੀਆਂ ਬਣਾ ਗਈ ਉਹ ਸੂਤ ਹੀ ਨਹੀਂ ਆ ਰਿਹਾ ਜੀ ਜਿਹੜਾ ਕੰਮ ਸੀਗਾ। ਚਾਹੇ ਹੁਣ ਸਰਕਾਰ ਨੇ ਜਿਹੜਾ ਜੀ ਰਜਿਸਟਰੀਆਂ ਦੇ ਵਿੱਚ ਕੁਛ ਜਿਹੜੀ ਛੋਟ ਹੈ ਉਹ ਦਿੱਤੀ ਆ, ਇਹਦੇ ਨਾਲ ਸਰਕਾਰ ਇਹ ਦਿਖਾ ਤਾਂ ਰਹੀ ਹੈ ਕਿ ਰੌਣਕਾਂ ਲੱਗ ਰਹੀਆਂ ਨੇ, ਪਰ ਰਿਐਲਿਟੀ ਜਿਹੜੀ ਆ ਜੀ ਉਹ ਰੌਣਕਾਂ ਲੱਗਣ ਵਾਲੀ ਹੈ ਨਹੀਂ ਗੀ। ਜਿਹੜੇ ਪਲਾਟ ਵਗੈਰਾ ਪਏ ਨੇ ਜਾਂ ਪ੍ਰਾਪਰਟੀਆਂ ਜਿਹੜੀਆਂ ਦੀ ਦੂਜੀਆਂ ਪਈਆਂ ਨੇ ਉਹ ਵਿਕਣ ਲਈ ਤਾਂ ਹੈਗੀਆਂ ਨੇ ਮਾਰਕੀਟ ਦੇ ਵਿੱਚ, ਪਰ ਉਹਨਾਂ ਦਾ ਕੋਈ ਗ੍ਰਾਹਕ ਜਿਹੜਾ ਜੀ ਉਹ ਨਹੀਂ ਮਿਲ ਰਿਹਾ। ਕਿਤੇ ਟਾਵੀਂ ਕੰਸਟਰਕਸ਼ਨ ਜਿਹੜੀ ਆ ਜੀ ਉਹ ਹੁੰਦੀ ਦੀਂਦੀ ਆ, ਜਿਹੜਾ ਬਹੁਤ ਲੋੜਵੰਦ ਹੈ। ਜਿਹੜੀ ਪਹਿਲਾਂ ਨਵੀਆਂ ਕਲੋਨੀਆਂ ਦੇ ਵਿੱਚ ਅੰਨ੍ਹੇਵਾਹ ਕੰਸਟਰਕਸ਼ਨ ਦਿਸਦੀ ਹੁੰਦੀ ਸੀ ਉਹ ਕਿਤੇ ਨਜ਼ਰ ਨਹੀਂ ਆਉਂਦੀ। ਬਿਲਕੁਲ ਜੀ, ਕੰਸਟਰਕਸ਼ਨ ਲਈ ਹੋਰ ਵੀ ਬਹੁਤ ਕੁਝ ਚਾਹੀਦਾ ਆ, ਜਿਹੜਾ ਬਹੁਤਾ ਕੁਝ ਉਪਲਬਧ ਹੀ ਨਹੀਂ ਹੋ ਰਿਹਾ। ਤੇ ਆਪਾਂ ਇੱਕ ਵਾਰੀ ਫਿਰ ਡੇਰੇ ਵੱਲ ਮੁੜੀਏ ਕਿ ਹੌਲੀ ਸਾਹਮਣੇ ਆ ਰਿਹਾ ਉੱਥੇ ਰਾਜ। ਬਿਲਕੁਲ ਜੀ, ਜਿਉਂ ਤੁਸੀਂ ਇਹ ਕਹਿ ਲਓ ਕਿ ਦਿਨ ਬੀਤ ਰਹੇ ਆ ਜਾਂ ਕਈ ਕੁਝ ਜਿਹੜੇ ਆ ਜੀ ਉਹ ਬੋਲਣ ਲੱਗੇ ਆ, ਉਹਨਾਂ ਦੇ ਕਰਕੇ ਜਿਹੜਾ ਜੀ ਹੁਣ ਕਈ ਕੁਝ ਜਿਹੜਾ ਉਹ ਸਾਹਮਣੇ ਆ ਰਿਹਾ। ਜਿਹੜਾ ਡੇਰੇ ਦੇ ਵਿੱਚ ਇਹਨੇ ਸਰਸੇ ਵਾਲੇ ਨੇ ਇੱਕ ਵੱਖਰੀ ਦੁਨੀਆ ਜਿਹੜੀ ਹੈ ਜੀ ਉਹ ਵਸਾਈ ਹੋਈ ਸੀਗੀ। ਡੇਰੇ 'ਚ ਬਣਿਆ ਸ਼ਾਈਨਿੰਗ ਮੈਜਿਕ ਗ੍ਰੈਂਡ ਜਿਹੜਾ ਜੀ ਇਹ ਰਿਜ਼ੋਰਟਸ ਵਿਦੇਸ਼ੀ ਤਰਜ਼ ਦੇ ਉੱਤੇ ਤਿਆਰ ਕੀਤਾ ਗਿਆ ਸੀਗਾ, ਜਿਹਦੇ 'ਚ ਆਲੀਸ਼ਾਨ ਇਮਾਰਤ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮਿਲਦੀਆਂ ਸੀਗੀਆਂ। ਇਸ ਰਿਜ਼ੋਰਟ ਦੇ ਵਿੱਚ 7 ਸਟਾਰ ਜਿਹੜਾ ਜੀ ਅਜੂਬਾ ਹੋਟਲ ਵੀ ਤਿਆਰ ਕੀਤਾ ਗਿਆ ਸੀਗਾ, ਜਿਹਦੇ ਇੱਕ ਕਮਰੇ ਦਾ ਇੱਕ ਰਾਤ ਦਾ ਕਿਰਾਇਆ 35,000 ਤੋਂ ਸ਼ੁਰੂ ਹੋ ਕੇ 1.25 ਲੱਖ ਰੁਪਏ ਤੱਕ ਹੈ। ਰਿਜ਼ੋਰਟ ਦੇ ਵਿੱਚ ਇਉਂ ਲੱਗਦਾ ਜੀ ਜਿਵੇਂ ਚੰਦ ਸੂਰਜ ਤੇ ਤਾਰੇ ਜਿਹੜੇ ਉਹ ਹੇਠਾਂ ਆ ਗਏ ਹੋਣ। ਵੱਡੇ ਕਮਰੇ ਜਿਹੜੇ ਨੇ ਜੀ ਉਹ ਕੁਝ ਇੱਦਾਂ ਰੱਖੇ ਹੋਏ ਆ ਕਿ ਉਹਨਾਂ ਨੇ ਉਸੇ ਤਰ੍ਹਾਂ ਦੀ ਦਿੱਖ ਜਿਹੜੀ ਆ ਜੀ ਉਹ ਦਿੱਤੀ ਗਈ ਆ। ਅਮੀਰ ਤੇ ਜਿਹੜੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕ ਇਸ ਰਿਜ਼ੋਰਟ ਦੇ ਵਿੱਚ ਠਹਿਰਦੇ ਸੀਗੇ ਜੀ। ਡੇਰਾ ਮੁਖੀ ਜਿਹੜਾ ਸੀਗਾ ਜੀ ਉਹ ਖਾਸ ਮਹਿਮਾਨਾਂ ਨੂੰ ਇਸ ਰਿਜ਼ੋਰਟ ਦੇ ਵਿੱਚ ਠਹਿਰਾਇਆ ਜਾਂਦਾ ਸੀਗਾ। ਰਿਜ਼ੋਰਟ ਦੇ ਵੱਖ-ਵੱਖ ਭਵਨਾਂ, ਅਮੀਬਾ ਰਿਜ਼ੋਰਟ, ਡਿਜ਼ਨੀਲੈਂਡ, ਆਈਫਲ ਟਾਵਰ ਜਿਹੜਾ ਜੀ ਉਹ ਵੀ ਰੱਖਿਆ ਹੋਇਆ ਸੀਗਾ। ਡੇਰਾ ਪ੍ਰੇਮੀਆਂ ਨੂੰ ਵਿਆਹ ਡੇਰੇ 'ਚ ਕਰਨ ਦੀ ਹਦਾਇਤ ਕੀਤੀ ਹੋਈ ਸੀ, ਜਿਹਦੇ ਕਰਕੇ ਵਿਆਹ ਦਾ ਸਾਰਾ ਸਮਾਨ ਡੇਰੇ 'ਚੋਂ ਖਰੀਦਿਆ ਜਾਂਦਾ ਸੀ।
ਡੇਰੇ ਦੀ ਆਮਦਨ ਦਾ ਇੱਕ ਵੱਡਾ ਜ਼ਰੀਆ ਸੀਗਾ ਜੀ। ਅਮੀਰ ਤੇ ਧਨਾੜ ਲੋਕ ਜਿਹੜੇ ਸੀਗੇ ਜੀ ਉਹ MSG ਰਿਜ਼ੋਰਟ ਦੇ ਵਿੱਚ ਕਮਰਾ ਕਿਰਾਏ ਤੇ ਲੈਂਦੇ। ਇਸ ਰਿਜ਼ੋਰਟ ਨੂੰ ਵੇਖਣ ਦੇ ਵਾਸਤੇ ਛੋਟੀਆਂ ਜੀਪ ਨਵਾਂ ਵਹੀਕਲ ਜਿਹੜਾ ਜੀ ਉਹਦਾ ਪ੍ਰਬੰਧ ਹੈ। 50 ਰੁਪਏ ਇਹਨੂੰ ਵੇਖਣ ਦੀ ਟਿਕਟ ਜਿਹੜੀ ਰੱਖੀ ਗਈ ਸੀ। ਰਿਜ਼ੋਰਟ ਦੇ ਕਮਰਿਆਂ ਦੇ ਵਿੱਚ ਸਵਿਮਿੰਗ ਪੂਲ ਵੀ ਬਣੇ ਹੋਏ ਸੀਗੇ। ਇਸੇ ਰਿਜ਼ੋਰਟ ਡੇਰਾ ਮੁਖੀ ਦੇ ਪੁੱਤ ਦਾ ਜਿਹੜਾ ਜੀ ਉਹ ਵਿਆਹ ਹਰਮਿੰਦਰ ਸਿੰਘ ਜੱਸੀ ਨੇ, ਕਾਂਗਰਸੀ ਆਗੂ, ਉਹਦੀ ਬੇਟੀ ਦੇ ਨਾਲ ਹੋਇਆ ਸੀਗਾ। ਡੇਰਾ ਮੁਖੀ ਦੇ ਵੱਲੋਂ ਇੱਕ ਰੂਹਾਨੀ ਸ਼ਾਮ ਨਾਂ ਦੀ ਨਾਮ ਚਰਚਾ ਵੀ ਜਿਹੜੀ ਉਹ ਕੀਤੀ ਜਾਂਦੀ ਸੀ, ਜਿਹਦੇ ਵਿੱਚ ਅਮੀਰ ਲੋਕ ਅੱਗੇ ਲੱਗੇ ਸੋਫਿਆਂ ਦੇ ਉੱਤੇ ਬੈਠਣ ਦੇ ਵਾਸਤੇ 1 ਲੱਖ ਰੁਪਏ ਤੱਕ ਡੇਰੇ ਨੂੰ ਜਿਹੜਾ ਜੀ ਉਹ ਦਿੰਦੇ ਸੀਗੇ। ਇਸ ਤੋਂ ਇਲਾਵਾ ਸੋਫਿਆਂ ਦੇ ਪਿੱਛੇ ਕੁਰਸੀਆਂ ਲਾਈਆਂ ਜਾਂਦੀਆਂ ਸੀ, ਜਿਹਦੇ ਤੇ ਬੈਠਣ ਲਈ ਪ੍ਰੇਮੀ ਮੋਟੀ ਰਕਮ ਅਦਾ ਕਰਦੇ ਸੀਗੇ। ਰੂਹਾਨੀ ਸ਼ਾਮ ਦੇ ਵਾਸਤੇ ਡੇਰਾ ਪ੍ਰੇਮੀ 5000 ਰੁਪਏ ਤੋਂ ਲੈ ਕੇ 1 ਲੱਖ ਰੁਪਏ ਤੱਕ ਅਦਾ ਜਿਹੜੇ ਆ ਜੀ ਉਹ ਕਰਦੇ ਸੀਗੇ। ਡੇਰੇ ਦੇ ਮੁਖੀ ਦੇ ਨਾਲ ਬਹਿ ਕੇ ਚਾਹ ਪੀਣ ਤੇ ਖਾਣਾ ਖਾਣ ਦੀ ਜਿਹੜੀ ਉਹ ਵੀ ਫੀਸ ਜਿਹੜੀ ਆ ਉਹ ਰੱਖੀ ਹੋਈ ਸੀਗੀ। ਭਾਵ ਕਿ ਸੋਰਸ ਆਫ ਇਨਕਮ ਜਿਹੜੇ ਆ ਜੀ ਉਹ ਕਿੰਨੇ ਕੁ ਸੀਗੇ, ਇਹ ਹੌਲੀ ਹੌਲੀ ਹੀ ਜਿਹੜਾ ਜੀ ਸਾਰਾ ਕੁਝ ਸਾਹਮਣੇ ਆ ਰਿਹਾ। ਪਰ ਇੱਦਾਂ ਹੈ ਕਿ ਇਕੱਲਾ ਉਹ ਆਪ ਤਾਂ ਨਹੀਂ ਕਰ ਸਕਦਾ, ਇਹਦੇ ਪਿੱਛੇ ਦਿਮਾਗ ਜਿਹੜੇ ਜੀ ਉਹ ਕਈ ਹੋਰ ਸੀਗੇ, ਜਿਹਦੇ ਕਰਕੇ ਜਿਹੜਾ ਇਹਦੋਂ ਪਹਿਲਾਂ ਡੇਰੇ ਦਾ ਮੁਖੀ ਸੀਗਾ ਜੀ ਸ਼ਾਹ ਸਤਨਾਮ, ਉਹਦਾ ਪੋਤਰਾ ਜਿਹੜਾ ਜੀ ਉਹ ਇਹ ਕਹਿੰਦਾ ਕਿ ਜਦੋਂ ਸ਼ਾਹ ਸਤਨਾਮ ਹੋਰੀ ਮੁਖੀ ਸਨ ਤਾਂ ਉਦੋਂ 25 ਕਿੱਲੇ ਜਿਹੜੇ ਆ ਜੀ ਉਹ ਡੇਰੇ ਦੇ ਹੁੰਦੇ ਸੀਗੇ। ਪਰ ਇਸ ਵੇਲੇ ਜਿਹੜਾ ਜੀ ਉਹ 800 ਕਿੱਲਾ ਸਿਰਫ ਸਰਸੇ ਦੇ ਵਿੱਚ ਹੀ ਆ। ਉਹ ਇਹ ਵੀ ਕਹਿੰਦਾ ਕਿ ਅਸੀਂ ਜਿਹੜਾ ਜੀ ਕਈ ਸਾਲ ਪਹਿਲਾਂ ਡੇਰੇ ਦੇ ਵਿੱਚ ਜਾਣੋਂ ਹਟ ਗਏ ਸੀਗੇ, ਇਸ ਕਰਕੇ ਉਹ ਕਹਿੰਦਾ ਜੀ ਜੋ ਕੁਝ ਉੱਥੇ ਸਾਨੂੰ ਦੇਖਣ ਨੂੰ ਮਿਲਦਾ ਸੀਗਾ, ਸਾਨੂੰ ਇਉਂ ਲੱਗਦਾ ਸੀਗਾ ਕਿ ਉੱਥੇ ਜਾਣਾ ਸਹੀ ਨਹੀਂ ਰਿਹਾ ਜੀ। ਦੇਖੋ ਤੇ ਸੋਰਸ ਆਫ ਇਨਕਮ ਕਿਸ ਤਰ੍ਹਾਂ ਦੇ ਬਣਾਏ ਹੋਏ ਸੀਗੇ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਸਾਉਣ ਦੀ, ਇਸ ਦੀ ਕਸਰ ਭਾਦੋਂ ਨੇ ਕੱਢੀ। ਬਿਲਕੁਲ ਜੀ, ਪੰਜਾਬ ਤੇ ਹਰਿਆਣਾ ਦੇ ਵਿੱਚ ਇਸ ਵਾਰੀ ਕਿਉਂਕਿ ਮਾਨਸੂਨ ਦੇ ਵਿੱਚ ਤਾਂ ਬੱਦਲ ਜਿਹੜੇ ਆ ਜੀ ਉਹ ਵਰੇ ਨਹੀਂ, ਸਾਉਣ ਮਹੀਨਾ ਸੁੱਕਾ ਲੰਘ ਗਿਆ। ਭਾਦੋਂ ਨੇ ਜਿਹੜਾ ਜੀ ਥੋੜਾ ਇਸ ਵੇਲੇ ਛੇਬਰ ਜਿਹੜੀ ਆ ਉਹ ਲਾਈ ਆ। ਪੰਜਾਬ ਤੇ ਹਰਿਆਣੇ ਦੇ ਵਿੱਚ 1 ਜੂਨ ਤੋਂ 1 ਸਤੰਬਰ ਤੱਕ ਆਮ ਨਾਲੋਂ 22% ਘੱਟ ਮੀਂਹ ਪਿਆ। ਪੰਜਾਬ ਦੇ ਵਿੱਚ ਸਭ ਤੋਂ ਘੱਟ ਫਿਰੋਜ਼ਪੁਰ ਦੇ ਵਿੱਚ ਸਿਰਫ 53.8 ਮਿਲੀਮੀਟਰ ਜਿਹੜਾ ਜੀ ਮੀਂਹ ਪਿਆ। ਮੌਸਮ ਵਿਭਾਗ ਕਹਿੰਦਾ ਜੀ 3 ਸਤੰਬਰ ਤੋਂ ਅਸਮਾਨ ਜਿਹੜਾ ਜੀ ਉਹ ਸਾਫ਼ ਹੋ ਜਾਊਗਾ, ਪਰ ਮਾਨਸੂਨ ਦੇ ਪਰਤਣ ਤੋਂ ਪਹਿਲਾਂ ਆਪਣੇ ਰੰਗ ਵਿਖਾਉਣ ਦੇ ਆਸਾਰ ਜਿਹੜੇ ਆ ਉਹ ਬਣੇ ਹੋਏ ਆ। ਜਿਹੜੀ ਸਰਕਾਰੀ ਜਾਣਕਾਰੀ ਦੇ ਮੁਤਾਬਕ ਬਰਸਾਤਾਂ ਦੇ ਵਿੱਚ ਪੰਜਾਬ ਦੇ ਵਿੱਚ ਅੱਜ ਤੱਕ ਕੋਈ 340 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਰਾਜ ਦੇ ਵਿੱਚ ਤਕਰੀਬਨ 404 ਮਿਲੀਮੀਟਰ ਜਿਹੜਾ ਜੀ ਉਹ ਮੀਂਹ ਪੈਂਦਾ। ਆਮ ਨਾਲੋਂ 16% ਘੱਟ ਮੀਂਹ ਪਿਆ। ਹਰਿਆਣੇ ਦੇ ਵਿੱਚ ਸਿਰਫ 278 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜਦੋਂ ਕਿ 346 ਮਿਲੀਮੀਟਰ ਦੇ ਕਰੀਬ ਮੀਂਹ ਜਿਹੜਾ ਉਹ ਪੈਂਦਾ। ਹਰਿਆਣੇ ਦੇ ਵਿੱਚ ਆਮ ਦੇ ਨਾਲੋਂ ਤਕਰੀਬਨ 27% ਘੱਟ ਮੀਂਹ ਜਿਹੜਾ ਉਹ ਪਿਆ। ਦੋਵਾਂ ਰਾਜਾਂ ਦੀ ਜਿਹੜੀ ਔਸਤਨ ਘੱਟ ਬਾਰਿਸ਼ ਹੈ ਜੀ 22% ਬਣਦੀ ਹੈ। ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਆਮ ਤੌਰ ਦੇ ਉੱਤੇ 695 ਮਿਲੀਮੀਟਰ ਮੀਂਹ ਪੈਂਦਾ, ਪਰ ਇਹਨਾਂ ਬਰਸਾਤਾਂ ਦੇ ਵਿੱਚ 630 ਮਿਲੀਮੀਟਰ ਜਿਹੜਾ ਜੀ ਉਹ ਮੀਂਹ ਪਿਆ, ਜਿਹੜਾ ਕਿ ਆਮ ਦੇ ਨਾਲੋਂ 9% ਘੱਟ ਜਿਹੜਾ ਜੀ ਉਹ ਕਿਹਾ ਜਾ ਰਿਹਾ। ਜਿਹੜੀ ਬਿਜਲੀ ਦੀ ਵੱਡੀ ਮੰਗ ਸੀਗੀ ਜੀ ਉਹ ਘਟ ਗਈ ਪਿਛਲੇ 24 ਘੰਟਿਆਂ ਦੇ ਦੌਰਾਨ। ਪੰਜਾਬ ਦੇ ਵਿੱਚ ਜਿੰਨਾ ਕਿ ਜਿਹੜਾ ਜੀ ਇਹ ਮੀਂਹ ਪਿਆ, ਕਾਫੀ ਮੀਂਹ ਜਿਹੜਾ ਉਹ ਰਿਕਾਰਡ ਕੀਤਾ ਗਿਆ ਪਿਛਲੇ 24 ਘੰਟਿਆਂ ਦੇ ਦੌਰਾਨ, ਔਰ ਅਗਲੇ 24 ਘੰਟਿਆਂ ਦੇ ਦੌਰਾਨ ਹੋਰ ਮੀਂਹ ਪੈਣ ਦੀ ਸੰਭਾਵਨਾ ਹੈ। ਵੈਸੇ ਇੱਕ ਗੱਲ ਹੈ ਜੀ ਕਿ ਜਿਹੜੀਆਂ ਮੌਸਮ ਵਿਭਾਗ ਦੀਆਂ ਕਿਆਸ ਅਰਾਈਆਂ ਸੀਗੀਆਂ, ਉਹਨਾਂ ਨੇ ਇੱਕ ਵਾਰੀ ਫੇਰ ਰੇਡੀਓ ਤੇ ਆਉਂਦੇ ਜਿਹੜੇ ਠੰਡੂ ਰਾਮ ਹੋਣੀ ਹੁੰਦੇ ਸੀ ਪੁਰਾਣੇ, ਉਹ ਯਾਦ ਜਿਹੜਾ ਜੀ ਉਹ ਕਰਾਤੇ, ਕਿਉਂਕਿ ਜਾਂਦੇ ਜਾਂਦੇ ਪ੍ਰੋਗਰਾਮ ਦੇ ਵਿੱਚ ਉਹ ਵੀ ਇਹ ਕਹਿ ਜਾਂਦੇ ਹੁੰਦੇ ਸੀਗੇ ਵੀ ਆਮ ਤੌਰ ਤੇ ਮੌਸਮ ਖੁਸ਼ਕ ਰਹੂਗਾ, ਕਿਤੇ ਕਿਤੇ ਛਿੱਟਾਂ ਜਿਹੜੀਆਂ ਜੀ ਉਹ ਪੈ ਸਕਦੀਆਂ ਨੇ। ਜੋ ਮੌਸਮ ਵਿਭਾਗ ਕਹਿੰਦਾ ਰਿਹਾ ਉਹਦੇ ਬਿਲਕੁਲ ਉਲਟ ਭੁਗਤਦਾ ਰਿਹਾ ਜੀ ਮੌਸਮ ਇਸ ਵਾਰੀ। ਜੀ ਜੀ, ਸਦਾ ਹੀ ਇੱਦਾਂ ਹੁੰਦਾ ਜੀ, ਜੋ ਉਹ ਕਹਿੰਦੇ ਪ੍ਰਸ਼ਾਸਨ ਕਹਿੰਦਾ ਉਹ ਕਦੀ ਹੁੰਦਾ ਨਹੀਂਗਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।